ਸਲਾਮੁਅਲੈਕਮ ਜੀ। ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਤੁਸੀਂ ਠੀਕ ਹੋ? ਤੁਹਾਡੀ ਸਿਹਤ ਵੀ ਹੈ ਠੀਕ ਹੈ? ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ, ਸਮਝੀ ਜਾਂਦੀ ਹੈ, ਸਭ ਦੀ ਖਿਦਮਤ ਵਿੱਚ ਮੇਰੇ ਵੱਲੋਂ ਸਲਾਮੁਅਲੈਕਮ। ਮੈਨੂੰ ਉਮੀਦ ਹੈ ਤੁਸੀਂ ਠੀਕ ਹੋਵੋਗੇ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ, ਤੁਹਾਡੀ ਬੜੀ ਮਿਹਰਬਾਨੀ। ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ ਆਪਣੇ ਹਾਈ ਸਕੂਲ ਦੀ। ਅੱਜ ਕੱਲ੍ਹ ਦੀ ਨਵੀਂ ਨਸਲ ਸਾਨੂੰ ਕਹਿੰਦੀ ਹੈ ਸੁਪਰ ਜਨਰੇਸ਼ਨ। ਅਸੀਂ ਸੋਚਿਆ ਫਿਰ ਉਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਮਾਜ਼ੀ, ਜਿਸ ਮਾਜ਼ੀ ਵਿੱਚ ਆਪਾਂ ਵਕਤ ਗੁਜ਼ਾਰਿਆ, ਜ਼ਿੰਦਗੀ ਗੁਜ਼ਾਰੀ ਹੈ, ਉਹਦੇ ਬਾਰੇ ਕੁਝ ਉਹਨਾਂ ਨੂੰ ਦੱਸਿਆ ਜਾਏ। ਮੈਨੂੰ ਯਾਦ ਹੈ ਜੀ, ਗਲਬਨ 90 ਦੀ ਗੱਲ ਹੈ, ਜਦੋਂ ਅਸੀਂ 5ਵੀਂ ਦਾ ਇਮਤਿਹਾਨ ਬੋਰਡ ਦਾ ਪਾਸ ਕੀਤਾ। ਪਾਸ ਕਰਨ ਤੋਂ ਬਾਅਦ ਸਕੂਲ ਆਏ, ਸਾਨੂੰ ਸਕੂਲ ਵਾਲਿਆਂ ਨੇ ਸਰਟੀਫਿਕੇਟ ਦਿੱਤੇ, ਸਾਡੇ ਮਾਸਟਰ ਸਾਹਿਬਾਨ ਨੇ, ਜਾਓ ਜੀ ਤਲਵੰਡੀ ਮੂਸੇ ਖਾਂ, ਸਾਡਾ ਪਿੰਡ ਪਾਂਡੂਪੁਰ ਹੈ, ਗੌਰਮੈਂਟ ਹਾਈ ਸਕੂਲ ਤਲਵੰਡੀ ਮੂਸੇ ਖਾਂ ਜਾ ਕੇ ਦਾਖਲਾ ਲੈ ਲਓ। ਅਸੀਂ ਜੀ ਗਏ ਹਾਂ, ਤਲਵੰਡੀ ਸਕੂਲ ਪਹੁੰਚੇ ਹਾਂ। ਉਦੋਂ ਸਕੂਲ ਜਾਣ ਦੇ 3 ਜ਼ਰੀਏ ਹੁੰਦੇ ਸਨ। ਇੱਕ ਤਾਂ ਵੱਟੋ ਵੱਟ ਪੈ ਕੇ ਵਿੱਚੋਂ ਦੀ ਸਿੱਧਾ ਪੈਦਲ ਤੋਂ ਸਕੂਲ ਜਾਣਾ ਹੈ। ਦੂਸਰਾ ਤੁਸੀਂ ਪਾਂਡੂਪੁਰ ਤੋਂ ਗੱਗੜਕੀ ਆਓ, ਗੱਗੜਕੀ ਤੋਂ ਗੱਗੜਕੀ ਸਟਾਪ ਪਸਰੂਰ ਰੋਡ ਤੇ ਆਓ, ਉੱਥੇ ਬੱਸ ਵਗੈਰਾ ਤੇ ਬੈਠ ਕੇ ਸਕੂਲ ਜਾਓ। ਜਿਹੜਾ ਤੀਸਰਾ ਜ਼ਰੀਆ ਸੀ ਉਹ ਸੀ ਸਾਈਕਲ। ਤੇ ਜ਼ਿਆਦਾਤਰ ਲੋਕ ਸਾਈਕਲ ਨੂੰ ਹੀ ਤਰਜੀਹ ਦਿੰਦੇ ਸਨ, ਪਸੰਦ ਕਰਦੇ ਸਨ ਸਾਈਕਲ ਕਿ ਆਪਣੀ ਸਵਾਰੀ ਹੈ। ਨਾਲੇ ਤਾਂ ਸਾਈਕਲ ਦਾ ਬਹੁਤ ਰਿਵਾਜ ਸੀ। ਸਾਈਕਲ ਤੇ ਇੰਨੇ ਹੁੰਦੇ ਹਨ ਜਿਹਦਾ ਕੋਈ ਹਿਸਾਬ ਨਹੀਂ ਹੈ, ਤੇ ਸਸਤੇ ਵੀ ਹੁੰਦੇ ਸਨ। ਅਸੀਂ ਜੀ ਸਕੂਲ ਪਹੁੰਚੇ ਹਾਂ, ਮੇਲਾ ਲੱਗਾ ਜਨਾਬ। ਨਵਾਂ ਸਕੂਲ, ਵੱਡਾ ਸਕੂਲ, ਨਵੇਂ ਲੋਕ, ਦੁਨੀਆ, ਕਿਸੇ ਦਾ ਬੱਬੂ ਆਇਆ, ਭਾਈ ਆਇਆ, ਕਿਸੇ ਦੇ ਸਕੂਲ ਦੇ ਜਿਹੜੇ ਸੀਨੀਅਰ ਸਨ ਉਹ ਆਏ ਨੇ। ਅਸੀਂ ਗਏ ਹਾਂ, ਜਿਹੜੇ ਸਾਡੇ ਪਿੰਡ ਦੇ ਸੀਨੀਅਰ ਲੜਕੇ ਸਨ, ਸੀਨੀਅਰ ਕਲਾਸਾਂ 'ਚ ਸਨ, ਉਹਨਾਂ ਸਾਡੀ ਰਹਿਨੁਮਾਈ ਕੀਤੀ, ਸਾਨੂੰ ਦੱਸਿਆ। ਅਸੀਂ ਦਾਖਲ ਹੋ ਗਏ ਜੀ। ਸਾਨੂੰ ਪਤਾ ਲੱਗਾ ਜੀ ਕਿ ਤੁਸੀਂ ਆਇਓ ਬੀ ਸੈਕਸ਼ਨ 'ਚ। ਚੌਧਰੀ ਮਕਸੂਦ ਸੰਧੂ ਸਾਹਿਬ ਚੱਕ ਨਿਜ਼ਾਮ ਕਲਾਂ ਵਾਲੇ, ਉਹ ਸਾਡੇ ਇੰਚਾਰਜ। ਅਸੀਂ ਉਹਨਾਂ ਕੋਲ ਗਏ, ਬੜੇ ਨਫੀਸ ਤੇ ਪਿਆਰੇ ਬੰਦੇ, ਮੁਹੱਬਤ ਨਾਲ ਬੋਲੇ। ਉਹਨਾਂ ਸਾਨੂੰ ਸਮਝਾਇਆ ਤੁਸੀਂ ਕਿਤਾਬਾਂ ਕੀ ਲੈਣੀਆਂ ਨੇ, ਕੀ ਸਮਾਨ ਤੁਸੀਂ ਲੈਣਾ, ਕੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਅੱਛਾ, ਉਸ ਦਿਨ ਤੇ ਅਸੀਂ ਘਰ ਵਾਪਸ ਆ ਗਏ, ਘਰੋਂ ਪੈਸੇ ਲਏ। ਅਗਲੇ ਦਿਨ ਅਸੀਂ ਪਹੁੰਚ ਗਏ ਸਕੂਲ। ਜਨਾਬ ਬਸਤਾ ਖਰੀਦਿਆ, ਯਾਨੀ ਕਿ ਪਹਿਲਾਂ ਤਾਂ ਉਹ ਤਣੀ ਵਾਲਾ ਬਸਤਾ, ਤੋੜੇ ਨਾਲ ਬਣਿਆ, ਕੱਪੜੇ ਨਾਲ ਬਣਿਆ, ਗੁਜ਼ਾਰਾ ਕਰ ਲੈਂਦੇ ਸਾਂ। ਫਿਰ ਬਿਹਤਰੀਨ ਜਿਹਾ ਬਸਤਾ ਖਰੀਦਿਆ। ਫਿਰ ਜਿਹੜੀਆਂ ਸਰਕਾਰ ਵੱਲੋਂ ਕਿਤਾਬਾਂ ਸਨ ਉਹ ਖਰੀਦੀਆਂ, ਕਾਪੀਆਂ, ਪੈਨ, ਪੈਨਸਲਾਂ, ਜਿਓਮੈਟਰੀ। ਇੱਕ ਨਵੀਂ ਚੀਜ਼ ਸੀ ਜਿਓਮੈਟਰੀ ਬੁੱਕਸ, ਉਹਦੇ ਵਿੱਚ ਪ੍ਰਕਾਰ, ਉਹ ਬੜਾ ਕੁਛ, ਫੁੱਟਾ ਵਗੈਰਾ। ਉਸ ਤੋਂ ਬਾਅਦ ਅਸੀਂ ਚੌਂਕੇ ਥੋੜ੍ਹੇ ਐਵਰੇਜ ਸਟੂਡੈਂਟ ਸਾਂ, ਨਾਰਮਲ। ਅਤੇ ਉਹਨਾਂ ਪੁੱਛਿਆ ਤੁਸੀਂ ਕੀ ਰੱਖਣਾ ਹੈ? ਜੀ ਕਹੀ ਸਾਨੂੰ ਡਰਾਇੰਗ ਰੱਖਣੀ ਹੈ। ਡਰਾਇੰਗ ਦੀ ਕਾਪੀ, ਸਾਰਾ ਕੁਛ ਲੈ ਲਿਆ ਜੀ। ਅਸੀਂ ਜਾ ਕੇ ਅਸੀਂ ਬੈਠ ਗਏ ਹਾਂ ਸਕੂਲ ਕਲਾਸ ਵਿੱਚ। ਸਾਨੂੰ ਦੱਸਿਆ ਗਿਆ ਜੀ ਪੀਰੀਅਡ ਲੱਗੇਗਾ। ਸਾਨੂੰ ਬਕਾਇਦਾ ਉਹਨਾਂ ਲਿਖਾਇਆ ਚਾਰਟ, ਇੱਕ ਪਹਿਲਾ ਪੀਰੀਅਡ ਫਲਾਣੇ ਦਾ, ਦੂਸਰਾ ਫਲਾਣੇ ਦਾ, ਤੀਸਰਾ ਫਲਾਣੇ ਦਾ। ਫਿਰ ਦੱਸਿਆ ਇੱਕ ਟੱਲੀ ਵਜੇ ਮਤਲਬ ਕਿ ਦੂਸਰਾ ਪੀਰੀਅਡ ਸ਼ੁਰੂ ਹੋ ਗਿਆ, 2 ਵਜਣ ਮਤਲਬ ਤੀਸਰਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਹੀ ਛੁੱਟੀ। ਫਿਰ ਉਹਨਾਂ ਦੱਸਿਆ ਜੀ ਕਿ ਹਰ ਮਹੀਨੇ ਹਰ ਕਲਾਸ 'ਚੋਂ 2 ਲੜਕੇ ਬਤੌਰ ਡੇ ਬੁਆਏ ਡਿਊਟੀ ਕਰਨਗੇ, ਜਿਨ੍ਹਾਂ ਦੀ ਡਿਊਟੀ ਹੁੰਦੀ ਸੀ ਛੋਟੇ ਮੋਟੇ ਯਾਨੀ ਗੇਟ ਤੇ ਖਲੋਣਾ, ਆਉਂਦੇ ਜਾਂਦੇ ਨੂੰ ਪੁੱਛਣਾ ਦੱਸਣਾ ਵਗੈਰਾ। ਹੁਣ ਤਾਂ ਸ਼ਾਇਦ ਹੈ ਕਿ ਨਹੀਂ ਹੈ। ਉਦੋਂ ਬਕਾਇਦਾ ਲਿਖਿਆ ਹੁੰਦਾ ਹੈ ਡੇ ਬੁਆਏ ਕੇ ਫਰਾਈਜ਼, ਬੜੀ ਤਫਸੀਲ ਨਾਲ ਲਿਖੇ ਹੁੰਦੇ ਸਨ। ਆਉਂਦੇ ਜਾਂਦੇ ਅਸਾਤਜ਼ਾਂ ਨੂੰ ਸਲਾਮ ਕਰਨਾ, ਆਉਂਦੇ ਜਾਂਦੇ ਲੜਕਿਆਂ ਨੂੰ ਪੁੱਛਣਾ ਉਹ ਕਿਉਂ ਬਾਹਰ ਜਾ ਰਹੇ ਨੇ। ਫਿਰ ਸਕੂਲ ਦੇ ਵਿੱਚ ਮੂਵ ਕਰਨ ਵਾਸਤੇ, ਪਾਣੀ ਪੀਣ ਜਾਣ ਵਾਸਤੇ ਬਕਾਇਦਾ ਪਾਸ ਹੁੰਦਾ ਸੀ, ਉਹ ਮੋਨੀਟਰ ਕੋਲ ਹੁੰਦਾ ਸੀ। ਅਤੇ ਉਹ ਫਿਰ ਜਾਂ ਟੀਚਰ ਕੋਲ ਹੁੰਦਾ ਸੀ, ਟੀਚਰ ਕੋਲ ਇਜਾਜ਼ਤ ਲੈਣੀ, ਉਹ ਪਾਸ ਲੈਣਾ। ਉਹ ਪਾਸ ਲੈ ਕੇ ਜਨਾਬ ਅਸੀਂ ਨਾ ਪਾਣੀ ਪੀਣ ਜਾਣਾ ਜਾਂ ਸਾਰਾ ਕੁਛ। 6ਵੀਂ ਤੋਂ ਲੈ ਕੇ 8ਵੀਂ ਤੱਕ ਮਕਸੂਦ ਸਾਹਿਬ ਸਾਡੇ ਇੰਚਾਰਜ ਰਹੇ। ਸ਼ੁਕਰ ਅਲਹਮਦੁਲਿਲਾ, ਉਹਨਾਂ ਮੈਨੂੰ ਮੋਨੀਟਰ ਬਣਾ ਕੇ ਰੱਖਿਆ 3 ਸਾਲ ਮੈਂ ਮੋਨੀਟਰ ਰਿਹਾ। ਉਹਨਾਂ ਦੀ ਅਲਮਾਰੀ ਦੀ ਚਾਬੀ ਮੇਰੇ ਕੋਲ ਹੁੰਦੀ ਸੀ। ਜਾਣਾ, ਤਾਲਾ ਖੋਲ੍ਹਣਾ, ਰਜਿਸਟਰ ਕੱਢ ਕੇ ਲਿਆਉਣਾ, ਹਾਜ਼ਰੀ ਲਾਉਣੀ। ਜਦੋਂ ਕਿਸੇ ਟੀਚਰ ਨੇ ਨਾ ਆਉਣਾ ਤੇ ਖਿਆਲ ਰੱਖਣਾ ਨਾ ਪੂਰੀ ਕਲਾਸ ਦਾ। ਸਾਦਾ ਵਕਤ ਸੀ, ਸਫਾ ਵਿਛਾ ਕੇ ਜ਼ਮੀਨ 'ਤੇ ਬੈਠਦੇ ਹੁੰਦੇ ਸਾਂ। 9ਵੀਂ 10ਵੀਂ ਵਾਲਿਆਂ ਨੂੰ ਡੈਸਕ ਮਿਸਰ ਸਨ, ਬਾਕੀ ਕਿਸੇ ਨੂੰ ਨਹੀਂ ਸਨ ਹੈ। ਬਹਰਹਾਲ ਬੜਾ ਸੋਹਣਾ ਟਾਈਮ ਲੰਘਦਾ ਰਿਹਾ ਜੀ ਸਾਡਾ। ਕੁਝ ਟੀਚਰ ਮਾਰਦੇ ਵੀ ਬਹੁਤ ਸਨ, ਕੁਝ ਪਿਆਰ ਨਾਲ ਪੜ੍ਹਾਉਂਦੇ ਸਨ। ਹਰ ਟੀਚਰ ਦਾ ਇੱਕ ਆਪਣਾ ਅੰਦਾਜ਼ ਹੈ। ਜਿਹੜੇ ਮੇਰੇ ਕਲਾਸ ਫੈਲੋ ਨੇ ਉਹ ਕਮ ਅਜ਼ ਕਮ ਚੌਧਰੀ ਜ਼ਮਾਨ ਸੰਧੂ ਸਾਹਿਬ ਨੂੰ ਤਾਂ ਜਾਣਦੇ ਹੋਣਗੇ, ਉਹਨਾਂ ਨੂੰ ਨਹੀਂ ਭੁੱਲ ਸਕਦੇ ਹੋ। ਅਤੇ ਬੜੇ ਅੱਛੇ ਟੀਚਰ ਸਨ ਜੀ ਉੱਥੇ, ਬੜਾ ਪਿਆਰ ਕਰਨ ਵਾਲੇ, ਬੜੇ ਨਫੀਸ ਅੱਛੇ ਤਰੀਕੇ ਨਾਲ ਪੜ੍ਹਾਉਣ ਵਾਲੇ। ਸ਼ਰਾਰਤਾਂ ਚੱਲਦੀਆਂ ਰਹਿੰਦੀਆਂ ਹਨ ਬਹੁਤ ਜ਼ਿਆਦਾ। ਅਸੀਂ ਉੱਥੇ ਗਏ ਹਾਂ ਸਕੂਲ, ਅਸੀਂ ਪਹਿਲੀ ਵਾਰੀ ਚੋਂ ਕੇ ਬਾਹਰ ਨਿਕਲੇ ਸਾਂ। ਸਾਡੇ ਵਾਸਤੇ ਇੱਕ ਬੜਾ ਅਨੋਖਾ ਮਾਹੌਲ ਸੀ। ਬਾਹਰ ਜਾਣਾ, ਕੋਈ ਦਹੀਂ ਭੱਲੇ, ਫਰੂਟ ਚਾਟ, ਹੋਰ ਇੰਦੀਆਂ ਖਾਣ ਵਾਲੀ ਚੀਜ਼ਾਂ, ਨਾਨ ਪਕੌੜੇ। ਫਿਰ ਨਵੇਂ ਦੋਸਤ ਬਣ ਗਏ।
ਜਿਹੜੇ ਮੇਰੇ ਜ਼ਿਆਦਾ ਕਰੀਬੀ ਦੋਸਤ ਹਨ, ਚੌਧਰੀ ਖਲੀਲ ਤੰਬੋਲੀ ਵਾਲਾ, ਉਸ ਤੋਂ ਬਾਅਦ ਚੌਧਰੀ ਸ਼ਹਿਜ਼ਾਦ ਗੰਡਮ, ਨਵੀਦ ਅਨਵਰ ਸ਼ਾਹ, ਮਕਸੂਦ ਸੰਧੂ ਸਾਹਿਬ, ਦਿਸ਼ਾਨ ਮਲਕ ਸਾਹਿਬ, ਜਵੇਦ ਸਾਹਿਬ, ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਕਰੀਬੀ ਦੋਸਤ ਹਨ ਜਿਨ੍ਹਾਂ ਨਾਲ ਅੱਜ ਵੀ ਸਾਡਾ ਰਾਬਤਾ ਹੈ। ਗਮੀ ਖੁਸ਼ੀ ਦੇ ਆਨੇ ਜਾਂਦੇ ਆ, ਕਲਾਸ ਫੈਲੋ ਸਨ, ਠੀਕ ਹੈ। ਬੜਿਆਂ ਜਿਹਦੇ ਨਾਂ ਨੇ, ਚਲੋ ਸਭ ਦੇ ਨਾਂ ਤੇ ਨਹੀਂ ਮੈਂ ਲੈ ਸਕਦਾ ਵਕਤ ਦੀ ਕਿੱਲਤ ਦੀ ਵਜ੍ਹਾ ਨਾਲ। ਤਾਂ ਉਹਨਾਂ ਵਿੱਚ ਕੁਝ ਨਮੂਨੇ ਵੀ ਸਨ। ਸਾਡੀ ਕਲਾਸ 'ਚ ਨਾ 2 ਲੜਕੇ ਐਸੇ ਸਨ ਜਿਹੜੇ ਮੇਰੇ ਬੜੇ ਕਰੀਬੀ ਸਨ, ਤੇ ਉਹ ਨਾ ਗੈਰ ਹਾਜ਼ਰ ਬਹੁਤ ਹੁੰਦੇ ਸਨ। ਮਕਸੂਦ ਸਾਹਿਬ ਨੇ ਉਹਨਾਂ ਨੂੰ ਮਾਰ ਕੇ ਵੇਖ ਲਿਆ, ਕੁੱਟ ਕੇ ਵੇਖ ਲਿਆ, ਜੁਰਮਾਨੇ ਕਰਕੇ ਵੇਖ ਲਏ। ਤੇ ਇੱਕ ਦਿਨ ਨਾ ਆਏ ਤਫਰੀ ਟਾਈਮ, ਤਫਰੀ ਦੀ ਛੁੱਟੀ ਹੋਈ ਨਾ, ਤੇ ਤਫਰੀ ਤੋਂ ਬਾਅਦ ਅਸੀਂ ਆਏ, ਦੇਖਿਆ ਉਹ ਦੋਨੋਂ ਗਾਇਬ। ਤੇ ਮੈਂ ਨਾ ਨਾਮ ਲਿਖਦਾ ਹੁੰਦਾ ਜਿਹੜਾ ਬੰਦਾ ਗੈਰ ਹਾਜ਼ਰ ਹੁੰਦਾ ਸੀ, ਤੇ ਮੈਨੂੰ ਕਹਿੰਦੇ ਨੇ ਅਬਾਸ ਉਹ ਛੱਡ ਪਰਾਂ, ਇਹਨਾਂ ਦੋਵਾਂ ਦੇ ਨਾਂ ਲਿਖਿਆ ਕਰ, ਉਹ ਘਰ 'ਚ 2-3 ਟੁਰ ਫਿਰਨ ਵਾਲੇ ਵੀ ਹੋਣੇ ਚਾਹੀਦੇ ਨੇ, ਕੋਈ ਸੈਰੋ ਤਫਰੀ ਵੀ ਕਰਨ ਵਾਲੇ ਹੋਣੇ ਚਾਹੀਦੇ ਨੇ। ਸਾਡੀ ਕਲਾਸ ਐਡੀ ਅਨੋਖੀ ਕਲਾਸ ਸੀ ਕਿ ਮਕਸੂਦ ਸਾਹਿਬ ਮੂੰਹ ਆਉਂਦੇ ਹਨ ਕਿ ਇੰਜ ਦੀ ਕਲਾਸ ਅੱਜ ਤੱਕ ਨਹੀਂ ਮੇਰੇ ਕੋਲ ਆਈ। ਤੇ ਵਾਕਈ ਜਿੰਨੇ ਵੀ ਮੇਰੇ ਕਲਾਸ ਫੈਲੋ ਨੇ, ਉਹ ਜਦੋਂ ਜ਼ਿੰਦਗੀ 'ਚੋਂ ਸਕੂਲ ਤੋਂ ਬਾਹਰ ਨਿਕਲੇ ਨੇ, ਯਕੀਨ ਕਰੋ ਬੜੀ ਕਾਮਯਾਬ ਜ਼ਿੰਦਗੀ ਗੁਜ਼ਾਰ ਰਹੇ ਨੇ। ਜਿਹੜੇ ਸਰਕਾਰੀ ਜੌਬ ਕੀਤੀ ਜਿਨ੍ਹਾਂ ਨੇ, ਉਹ ਥੋੜਾ ਲੋ ਨੇ, ਨਹੀਂ ਤਾਂ ਬਾਕੀਆਂ ਆਪਣੇ ਬਿਜ਼ਨਸ ਕਾਰੋਬਾਰ ਬਿਹਤਰੀਨ ਸੈੱਟ ਨੇ। ਜਿਹਨੂੰ ਮਿਲੋ, ਜਿਹਨੂੰ ਪੁੱਛੋ, ਉਹ ਇਹ ਕਹਿੰਦਾ ਜੀ ਮੈਂ ਸੈੱਟ ਹਾਂ, ਸ਼ੁਕਰ ਅਲਹਮਦੁਲਿਲਾ, ਸਾਰੇ ਬੜੇ ਵਧੀਆ ਨੇ। ਅੱਛਾ, ਅਸੀਂ ਜਦੋਂ ਫਿਰ ਅਸੀਂ ਮਿਡਲ ਦਾ ਇਮਤਿਹਾਨ ਪਾਸ ਕਰ ਲਿਆ, ਅਸੀਂ ਟੁਰ ਗਏ ਹਾਈ ਸਕੂਲ 'ਚ। ਮੈਨੂੰ ਤਾਂ ਸ਼ੌਕ ਸੀ ਗੇਮਾਂ ਸ਼ੇਮਾਂ ਦਾ, ਖੇਡਣ ਦਾ। ਮੈਂ ਤਾਂ ਮਾਰਸ਼ਲ ਆਰਟ ਵੱਲ ਚਲਾ ਗਿਆ। 1-2 ਕੋਈ ਮੈਡਲ, ਕੋਈ ਟਰਾਫੀ, ਕੋਈ ਇਨਾਮਾਤ ਮਿਲਣੇ ਸ਼ੁਰੂ ਹੋ ਗਏ। ਉਹ ਇੱਕ ਜ਼ਿੰਦਗੀ ਦੀ ਨਵੀਂ ਚੱਸ ਹੋ ਗਈ। ਅਸਾਤਜ਼ਾ ਨੇ ਬੜਾ ਇਨਾਮ ਕਰਾਮ ਵੀ ਦੇਣਾ, ਸ਼ਾਬਾਸ਼ੀ ਵੀ ਦੇਣੀ। ਤੇ ਫਿਰ ਜਦੋਂ ਅਸੀਂ 9ਵੀਂ 'ਚ ਆਏ ਆ, ਮਿਡਲ ਪਾਸ ਕੀਤੀ, ਅਸੀਂ ਉਹਨਾਂ ਕਿਹਾ ਜੀ ਹੁਣ ਤੁਸੀਂ ਸਬਜੈਕਟ ਰੱਖੋ ਆਰਟਸ ਕੇ ਸਾਇੰਸ। ਅਸੀਂ ਸਾਇੰਸ ਰੱਖ ਲਈ। ਸ਼ਰੀਫ ਸਾਹਿਬ ਬੜੇ ਨਫੀਸ ਤੇ ਪਿਆਰੇ, ਠੰਡੀ ਤਬੀਅਤ ਦੇ ਬੰਦੇ, ਕਦੀ ਕਦੀ ਤੱਤੀ ਜੁਗਤ ਵੀ ਮਾਰ ਛੱਡਦੇ ਸਨ। ਉਹ ਜਨਾਬ ਨਕਲ ਨਾਲੇ ਵਿਚਾਰੇ ਸਨ। ਤੇ ਸਾਇੰਸ ਟੀਚਰ ਸਹੀ ਸਾਹਿਬ ਸਨ, ਅੱਲਾ ਏਜੰਸੀ ਪਰ ਉਹ ਫੌਤ ਹੋ ਗਏ ਨੇ। ਉਹਨਾਂ ਦੀ ਹਾਈਟ ਤਾਂ ਥੋੜੀ ਜਿਹੀ ਛੋਟੀ ਸੀ, ਲੇਕਿਨ ਉਹ ਤਲੀਮੀ ਲਿਹਾਜ਼ ਨਾਲ, ਇਲਮੀ ਲਿਹਾਜ਼ ਨਾਲ ਬੜੀ ਉੱਚੀ ਸ਼ਖਸੀਅਤ ਸਨ। ਬੜਾ ਉੱਚਾ ਕੱਦ ਸੀ ਉਹਨਾਂ ਦਾ, ਬੜਾ ਇਲਮ ਸੀ ਉਹਨਾਂ ਦੇ ਕੋਲ। ਉਹਨਾਂ ਦੇ ਕੋਲ ਬਕਾਇਦਾ ਮੈਂ ਟਿਊਸ਼ਨ ਵੀ ਪੜ੍ਹਦਾ ਰਿਹਾ। ਤੇ ਤੁਹਾਨੂੰ ਸਾਰੀ ਗੱਲ ਸੁਣਾਉਣ ਦਾ ਮਕਸਦ ਇਹ ਹੈ ਕਿ ਉਦੋਂ ਇੰਨੀਆਂ ਸਹੂਲਤਾਂ ਨਹੀਂ ਸਨ ਹੈ। ਉਦੋਂ ਅਸੀਂ ਜਦੋਂ ਸਕੂਲ ਆਉਂਦੇ ਹੁੰਦੇ ਸਨ, ਮੈਨੂੰ ਯਾਦ ਹੈ ਅਸੀਂ ਜਾਂ ਤਾਂ ਪੈਦਲ ਆਉਂਦੇ ਹਾਂ। ਮੈਂ ਜ਼ਿਆਦਾਤਰ ਤਰਜੀਹ ਦਿੰਦਾ ਹਾਂ ਪੈਦਲ ਜਾਣ ਨੂੰ, ਅਗਰ ਪੈਦਲ ਨਹੀਂ ਤਾਂ ਸਾਈਕਲ 'ਤੇ। ਇੱਥੇ ਮੈਂ ਗੱਲ ਟੋਕਣਾ, ਤੁਹਾਨੂੰ ਇੱਕ ਗੱਲ ਸੁਣਾਉਣਾ। ਜਦੋਂ ਅਸੀਂ ਮੈਟ੍ਰਿਕ ਦਾ ਇਮਤਿਹਾਨ ਦੇ ਲਿਆ ਨਾ, ਅਸੀਂ ਪਿੰਡ, ਯਾਨੀ ਕਿ ਮੈਂ ਇਕੱਲਾ ਹੀ ਸਾਂ ਜਿਹਨੇ ਮੈਟ੍ਰਿਕ ਦਾ ਇਮਤਿਹਾਨ ਦਿੱਤਾ ਸੀ। ਮੇਰਾ ਹੋਰ ਕੋਈ ਕਲਾਸ ਫੈਲੋ ਨਹੀਂ ਸੀ ਪਿੰਡ 'ਚ। 5-7 ਕਲਾਸ ਫੈਲੋ ਸਨ, ਕੋਈ 6ਵੀਂ ਛੱਡ ਗਿਆ, ਕੋਈ 8ਵੀਂ ਛੱਡ ਗਿਆ, ਕੋਈ 9ਵੀਂ ਛੱਡ ਗਿਆ। 10ਵੀਂ 'ਚ ਮੈਂ ਇਕੱਲਾ ਹੀ ਸਾਂ। ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਆਪਣੇ ਡੰਗਰਾਂ 'ਤੇ ਪੱਠੇ ਵੱਢ ਰਿਹਾ, ਤੇ ਮੈਂ ਦੇਖਿਆ 3-4 ਲੜਕੇ ਸਾਈਕਲਾਂ 'ਤੇ ਆ ਰਹੇ ਨੇ ਜਨਾਬ। ਮੈਂ ਦੇਖਿਆ ਤੇ ਮੇਰੇ ਕਲਾਸ ਫੈਲੋ ਨੇ, ਸੁਹੇਲ ਭਾਈ, ਚਾਂਦ ਭਾਈ, ਇਹ ਸਾਰਾ ਗਰੁੱਪ ਹੁੰਦਾ ਸੀ। ਇਹ ਆਏ ਨੇ ਤੇ ਆ ਕੇ ਬਹਿ ਗਏ ਨੇ। ਉਦੋਂ ਸਭ ਤੋਂ ਅੱਛੀ ਰਿਫਰੈਸ਼ਮੈਂਟ ਇਹ ਹੁੰਦੀ ਸੀ ਕਿ ਘਰ ਦਾ ਦੁੱਧ, ਕਿਉਂਕਿ ਆਪਣਾ ਮੱਝਾਂ ਡੰਗਰ ਰੱਖੇ ਸਨ, ਘਰੋਂ ਦੁੱਧ ਲਿਆਉਣਾ, ਤੇ ਦੁਕਾਨ ਤੋਂ ਮਿਲਦੇ ਹਨ ਬੂੰਦੀ ਦੇ ਲੱਡੂ, ਐਡੇ ਲੱਡੂ, ਯਾਨੀ ਕਿ ਬੰਦੇ ਨੂੰ ਵਗਾਤਾ ਮਾਰਿਆ ਹੋਵੇ, ਉਹਨੂੰ ਪਤਾ ਲੱਗੇ ਕੁਛ ਐ ਵੱਜੀ ਹੈ। ਅੱਛਾ, ਉੱਥੇ ਹੀ ਬੈਠੇ ਹਾਂ ਜਿੱਥੇ ਪੱਠੇ ਵੱਢ ਰਹੇ, ਉੱਥੇ ਪੱਲੀ ਛੱਲੀ ਵਿਛਾ ਲਈ, ਉੱਥੇ ਮਾਹੌਲ ਬਣਾ ਲਿਆ। ਸਾਈਕਲੋਂ ਨਾਲ ਖਿਲਾਰ ਜਿਹੜੇ ਨੇ, ਮੈਂ ਆਪਣੇ ਭਤੀਜੇ ਨੂੰ ਦੌੜਾਇਆ, ਜਾ ਫਟਾਫਟ ਦੁੱਧ ਲੈ ਕੇ ਆ, ਬੂੰਦੀ ਦੇ ਲੱਡੂ ਲੈ ਕੇ ਆ, ਨਾਲ ਇੱਕ ਸ਼ੱਕਰਪਾਰੇ, ਪਿੰਡ ਦੀ ਸੁਗਾਤ ਹੈ, ਸ਼ਾਇਦ ਤੁਸੀਂ ਖਾਧੇ ਹੋਣ ਸ਼ੱਕਰਪਾਰੇ ਨਾਲ, ਕਿਉਂਕਿ ਪਿੰਡਾਂ 'ਚ ਉਦੋਂ ਇਹ ਚੀਜ਼ਾਂ ਲੱਭਦੀ ਹੁੰਦੀਆਂ ਹਨ, ਜਾਂ ਕੋਈ ਖਤਾਈ ਖਤੂਈ ਲੱਭਦੀ ਹੁੰਦੀ ਸੀ। ਏਡਾ ਕੋਈ ਲੰਮਾ ਚੌੜਾ ਖਾਤਾ ਨਹੀਂ ਸੀ ਉਦੋਂ। ਤੁਹਾਨੂੰ ਸ਼ੁਕਰ ਦੀ ਗੱਲ ਦੱਸੀ, ਉਦੋਂ ਤੋਂ ਕੋਈ ਮਹਿਮਾਨ ਆ ਜਾਂਦਾ ਸੀ, ਬੋਤਲ ਨਹੀਂ ਲੱਭਦੀ ਹੁੰਦੀ। ਬਾਹਰ ਉਹਨਾਂ ਨੂੰ ਖਵਾਇਆ ਪਿਆਇਆ। ਗੱਲ ਸੁਣਾਉਣ ਦਾ ਮਕਸਦ ਹੈ, ਮੈਨੂੰ ਪਤਾ ਕੀ ਆਂਦੇ ਨੇ, ਯਾਰ ਬਾਸ ਤੁਸੀਂ ਕਿੱਡੇ ਖੁਸ਼ਕਿਸਮਤ ਹੋ, ਸਾਈਕਲਾਂ 'ਤੇ ਸਕੂਲ ਜਾਂਦੇ ਸੋ, ਸਾਈਕਲਾਂ 'ਤੇ ਆਉਂਦੇ ਸੋ, ਕਿੱਡੀ ਤੁਹਾਡੀ ਆਜ਼ਾਦੀ ਵਾਲੀ ਜ਼ਿੰਦਗੀ ਸੀ, ਤੁਸੀਂ ਜ਼ਿਆਦਾ ਪੈਸੇ ਵੀ ਸਾਡੇ ਨਾਲ ਲੈਂਦੇ ਸੋ, ਕਿੱਡੇ ਤੁਸੀਂ ਮੌਜਾਂ ਕਰਦੇ ਹੋ। ਤੇ ਮੈਂ ਹੈਰਾਨ ਤੇ ਪਰੇਸ਼ਾਨ, ਮੈਂ ਸੋਚਣ ਡਿਆ, ਉਹ ਮੈਂ ਕਿਹਾ ਕਮਲਿਓ, ਤੁਸੀਂ ਸਾਨੂੰ ਖੁਸ਼ਕਿਸਮਤ ਸਮਝਦੇ ਰਹੇ, ਅਸੀਂ ਤੁਹਾਨੂੰ ਖੁਸ਼ਕਿਸਮਤ ਸਮਝਦੇ ਰਹੇ। ਤੁਸੀਂ ਅੱਲਾ ਦੇ ਨੇਕ ਬੰਦੇ ਹੋ, ਘਰੋਂ ਨਿਕਲਦੇ ਹੋ ਸਕੂਲੇ, ਸਕੂਲੋਂ ਨਿਕਲਦੇ ਹੋ ਘਰੋਂ। ਸਾਨੂੰ ਪੁੱਛੋ ਜਦੋਂ ਮੀਂਹ ਆਣਾ, ਕੋਈ ਹਨੇਰੀ ਆਣੀ, ਠੀਕ ਹੈ, ਜਾਂ ਜਦੋਂ ਸ਼ਦੀਦ ਗਰਮੀ ਹੋਣੀ, ਸ਼ਦੀਦ ਸਰਦੀ ਹੋਣੀ, ਚੈਨ ਟੁੱਟ ਜਾਣਾ, ਪੈਡਲ ਟੁੱਟ ਜਾਣਾ, ਟਾਇਰ ਪੈਂਚਰ ਹੋ ਜਾਣਾ, ਸਾਨੂੰ ਪੁੱਛੋ ਕਿਹੜੀ ਤਕਲੀਫਾਂ 'ਚ ਅਸੀਂ ਗੁਜ਼ਰ ਕੇ ਪਹੁੰਚਦੇ ਸਾਂ, ਕਿਸ ਤਰ੍ਹਾਂ ਅਸੀਂ ਮੈਨੇਜ ਕਰਦੇ ਸਾਂ। ਘੰਟਾ ਘੰਟਾ ਪਹਿਲਾਂ ਅਸੀਂ ਤਿਆਰ ਹੋ ਕੇ ਸਕੂਲ ਜਾਂਦੇ ਸਾਂ।
ਮੈਂ ਉਦੋਂ ਹੈਰਾਨ ਹੋਇਆ ਕਿ ਇਹ ਸਾਨੂੰ ਖੁਸ਼ਕਿਸਮਤ ਸਮਝਦੇ ਨੇ, ਅਸੀਂ ਇਹਨਾਂ ਨੂੰ ਖੁਸ਼ਕਿਸਮਤ ਸਮਝਦੇ ਆ। ਬਹਰਹਾਲ ਹਾਈ ਸਕੂਲ ਦਾਖਲ ਹੋ ਗਏ, ਉੱਥੇ ਨਵੀਦ ਅਨਵਰ ਸ਼ਾਹ ਤੇ ਚੌਧਰੀ ਇਮਰਾਨ ਸ਼ਹਿਜ਼ਾਦਾ ਗੰਡਮ, ਇਹ ਮੇਰੇ ਕਰੀਬੀ ਦੋਸਤ ਹਨ, ਬਹੁਤ ਕਰੀਬੀ। ਤੇ ਅਸੀਂ ਸਾਇੰਸ ਰੱਖ ਲਈ। ਜਵੇਦ ਵੀ ਉੱਥੇ ਆ ਗਿਆ, ਹੋਰ ਵੀ ਸਾਡੇ ਨਵੇਂ ਦੋਸਤ ਬਣ ਗਏ ਮੁਖਤਲਿਫ ਸੈਕਸ਼ਨਾਂ 'ਚੋਂ ਆ ਕੇ, ਠੀਕ ਹੈ ਨਾ। ਉਹਨਾਂ ਜਨਾਬ ਅਸੀਂ ਸਾਇੰਸ ਪੜ੍ਹਨੀ ਸ਼ੁਰੂ ਕਰ ਦਿੱਤੀ। ਉਹ ਲੈਬਾਰਟਰੀ ਜਾਣਾ, ਪੂਰਾ ਪੂਰਾ ਤਜਰਬੇ ਕਰਨੇ, ਵੇਖਣੇ ਕੋਈ ਨਵੀਂ ਚੀਜ਼, ਨਵਾਂ ਸਾਰਾ ਕੁਝ, ਬੜਾ ਸਵਾਦ ਆਣਾ। ਜ਼ਿੰਦਗੀ ਬੜੀ ਬਿਹਤਰੀਨ, ਕ੍ਰਿਕਟ ਖੇਡਣੀ, ਲੜਾਈਆਂ ਝਗੜੇ, ਫਿਰ ਦੋਸਤਾਂ ਨੂੰ ਟਰੀਟ ਪਾਣੀ। ਇੱਕ ਚੀਜ਼ ਤੁਹਾਨੂੰ ਮੈਂ ਦੱਸਣਾ, ਹੁਣ ਤਾਂ ਪਤਾ ਨਹੀਂ ਸ਼ਾਇਦ ਰਿਵਾਜ ਹੈ ਕਿ ਨਹੀਂ ਹੈ, ਉਦੋਂ ਇੱਕ ਬੜਾ ਰਿਵਾਜ ਹੁੰਦਾ ਸੀ ਕਿ ਤੁਹਾਨੂੰ ਨਾ ਪੱਕੇ ਡੈਸਕ ਮਿਲਦੇ ਹਨ ਕਿ ਤੁਸੀਂ ਇੱਥੇ ਬੈਠਣਾ, ਡੈਸਕ ਨੰਬਰ ਐਨੇ ਤੇ ਰੋਲ ਨੰਬਰ ਐਨਾ ਐਨਾ ਐਨਾ। ਅਸੀਂ ਕੀ ਕਰਨਾ, ਉਹ ਲੱਕੜੀ ਦੇ ਹੁੰਦੇ ਸਨ ਨਾ, ਥੱਲੇ ਤੋਂ ਲੋਹਾ ਲੱਗਾ ਹੁੰਦਾ ਸੀ ਤੇ ਫੱਟੀ ਲੱਕੜੀ ਦੀ ਹੁੰਦੀ ਸੀ। ਅਸੀਂ ਜਨਾਬ ਪ੍ਰਕਾਰ ਦੀ ਮਦਦ ਨਾਲ, ਬੜੀ ਮਿਹਨਤ ਨਾਲ ਉੱਥੇ ਆਪਣਾ ਨਾਮ ਲਿਖਣਾ, ਠੀਕ ਹੈ। ਮੁਖਤਲਿਫ ਚੀਜ਼ਾਂ ਲਿਖਣੀਆਂ, ਮੁਖਤਲਿਫ ਨਿਸ਼ਾਨੀਆਂ ਲਾਉਣੀਆਂ ਕਿ ਸਾਡੀ ਯਾਦ ਰਹੇਗੀ। ਝਿੜਕਾਂ ਵੀ ਉਸਤਾਦਾਂ ਕੋਲ ਪੈਂਦੀਆਂ ਹਨ, ਕੁੱਟ ਛੁੱਟ ਵੀ ਪੈਂਦੀਆਂ, ਲੇਕਿਨ ਮੁੜਦੇ ਨਹੀਂ ਸਾਂ, ਅਸੀਂ ਲੱਗੇ ਲੁੱਗੇ ਰਹਿੰਦੇ ਸਾਂ। ਤੇ ਹਾਈ ਸਕੂਲ ਦੀਆਂ ਤੇ ਇੰਨੀਆਂ ਕੋਈ ਯਾਦਾਂ ਨੇ ਕਿ ਹੁਣ ਉਸ ਪੁਰਾਣੇ ਕਲਾਸ ਫੈਲੋ ਯਾਦ ਆ ਰਹੇ ਨੇ। ਇੱਕ ਦਿਨ ਮੈਂ ਦੇਖਣ ਗਿਆ ਸਕੂਲ, ਉਹ ਦੇਖਿਆ ਉਹਨਾਂ ਸਾਰੀ ਬਿਲਡਿੰਗ ਢਾਹ ਕੇ ਪੁਰਾਣੀ ਨਵੀਂ ਬਣਾਈ ਜਾ ਰਹੀ ਹੈ। ਤੇ ਪਹਿਲਾਂ ਅਸੀਂ ਨਾਮੀ ਸਾਂ, ਉਦੋਂ ਵੀ ਸਾਨੂੰ ਉੱਥੇ ਯਾਨੀ ਕਿ ਸਾਇੰਸ, ਫਿਰ 10ਵੀਂ ਚਲੇ ਗਏ, ਉੱਥੇ ਸ਼ਰੀਫ ਸਾਹਿਬ ਸਾਡੇ ਇੰਚਾਰਜ ਸਨ ਤੇ ਸਾਹਿਬ ਸਾਡੇ ਸਾਰੇ ਬਹੁਤ ਅੱਛੇ ਸਨ, ਬੜੀ ਮਿਹਨਤ ਨਾਲ, ਬੜੀ ਮੁਹੱਬਤ ਨਾਲ, ਬੜੇ ਪਿਆਰ ਨਾਲ ਪੜ੍ਹਾਉਂਦੇ ਸਨ। ਮੈਨੂੰ ਯਾਦ ਹੈ ਕਿ ਸਾਡੇ ਸਲੀਮ ਸਾਹਿਬ ਸਨ ਟੀਚਰ, ਮੇਰੇ ਨਹੀਂ ਦੁਬਾਰਾ, ਜਿੱਥੇ ਵੀ ਰਹਿਣ ਅੱਲਾ ਉਹਨਾਂ ਨੂੰ ਖੁਸ਼ ਰੱਖੇ। ਪ੍ਰਵੀਨ ਸ਼ਾਕਰ ਸਾਹਿਬ ਦੇ ਬੜੇ ਫੈਨ ਸਨ। ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ 10ਵੀਂ 'ਚ ਬੈਠੇ ਹਾਂ ਤੇ ਆਏ ਨੇ ਬੜੇ ਪਰੇਸ਼ਾਨ, ਅਫਸੁਰਦਾ। ਅਸੀਂ ਪੁੱਛਿਆ ਸਰ ਕੀ ਹੋਇਆ, ਕਹਿੰਦਾ ਅੱਜ ਮੈਂ ਬਹੁਤ ਉਦਾਸ ਹੂੰ, ਉਰਦੂ ਬੋਲਦੇ ਹਨ ਕਿ ਅੱਜ ਮੈਂ ਬੜਾ ਉਦਾਸ ਹਾਂ, ਮੈਂ ਬੜਾ ਗਮਗੀਨ, ਅੱਜ ਮੈਂ ਪੜ੍ਹਾਵਾਂਗਾ ਨਹੀਂ। ਪ੍ਰਵੀਨ ਸ਼ਾਕਰ ਦਾ ਕੱਲ ਐਕਸੀਡੈਂਟ ਹੋਇਆ, ਉਹ ਮੁਹਤਰਮਾ ਵਫਾਤ ਪਾ ਗਈਆਂ ਨੇ। ਅੱਜ ਤੁਹਾਨੂੰ ਉਹਨਾਂ ਦੇ ਸ਼ੇਰ ਸੁਣਾਵਾਂਗਾ। ਉਹ ਕੋਈ ਸਾਡੇ ਸ਼ੇਰ ਉੱਤੋਂ ਲੰਘ ਗਏ, ਕੋਈ ਥੜਾਂ ਤੋਂ ਲੰਘ ਗਏ, ਬੱਚੇ ਸਨ, ਅਸੀਂ ਉਹਨਾਂ ਦੇ ਫਿਰ ਵੀ ਯਾਨੀ ਕਿ ਬੜੀ ਦਿਲਜੋਈ ਕੀਤੀ ਕਿ ਇਹ ਬੜੀ ਤੋਜੋ ਨਾਲ ਤੁਹਾਡੇ ਸ਼ੇਰ ਸੁਣ ਰਹੇ ਹਾਂ। ਤੇ ਉਹਨੇ ਇੱਕ ਦਿਨ ਵਾਕਿਆ ਸੁਣਾਇਆ, ਕਹਿੰਦਾ ਮੈਂ ਸਫ਼ਰ ਕਰ ਰਿਹਾ ਸਾਂ ਤੇ ਮੈਂ ਕਿਰਾਇਆ ਦੇਣ ਲੱਗਾ ਤੇ ਇੱਕ ਬੱਚਾ ਕਹਿੰਦਾ ਸਰ ਮੈਂ ਕਿਰਾਇਆ ਨਹੀਂ ਲੈਣਾ, ਮੈਂ ਤੁਹਾਡਾ ਸ਼ਾਗਿਰਦ ਹਾਂ। ਅੰਦਰ ਮਜ਼ਾਕ ਚਾਹੁੰਦੇ ਨੇ, ਮੇਰੀ ਦੁਆ ਹੈ ਮੇਰੇ ਸਾਰੇ ਸ਼ਾਗਿਰਦ ਕਨੈਕਟਰ ਬਣ ਜਾਣ, ਠੀਕ ਹੈ, ਤੇ ਜਿੱਥੇ ਮੈਂ ਜਾਵਾਂ ਮੇਰਾ ਕਿਰਾਇਆ ਫ੍ਰੀ ਹੋਵੇ। ਇਹ ਕਨੈਕਟਰ ਤੋਂ ਯਾਦ ਆਇਆ ਕਿ ਸਾਡਾ ਟੋਰ ਕਲਾਸ ਦਾ ਕਲਾਸ ਸਰ ਸੀ ਇਸਮਾਈਲ, ਸਾਦਾ ਮਲੰਗ, ਇੰਨਾ ਸਾਦਾ ਸੀ, ਇੰਨਾ ਅੱਛਾ ਸੀ। ਜਿਹੜੀਆਂ ਉਹਦੀਆਂ ਕਿਤਾਬਾਂ ਹੁੰਦੀਆਂ ਹਨ ਨਾ, ਉਹ ਮੈਲੀਆਂ ਨਹੀਂ ਹੁੰਦੀਆਂ, ਉਹ ਖੋਲੇਗਾ ਤੇ ਮੈਲੀਆਂ ਹੋਣਗੀਆਂ ਨਾ, ਉਹ ਮੈਲੀਆਂ ਨਹੀਂ ਸਨ ਹੁੰਦੀਆਂ ਕਿਤਾਬਾਂ ਉਹਦੀਆਂ। ਅੱਛਾ, ਇੱਕ ਦਿਨ ਨਾ ਮਖਸੂਸ ਸਾਹਿਬ ਪੁੱਛ ਰਹੇ ਨੇ ਸਾਰੇ ਲੜਕਿਆਂ ਨੂੰ ਵੀ ਤੂੰ ਕੀ ਬਣਨਾ ਹੈ, ਤੂੰ ਕੀ ਬਣਨਾ। ਇੱਕ ਲੜਕੇ ਨੂੰ ਪੁੱਛਿਆ ਕਿ ਬਈ ਤੂੰ ਕੀ ਬਣੇਗਾ, ਕਹਿੰਦਾ ਸਰ ਮੇਰੀ ਖਾਸ਼ ਹੈ ਕਿ ਮੈਂ ਪਾਇਲਟ ਬਣਾ, ਯਾਨੀ ਕਿ ਸਵਾਰੀਆਂ ਵਾਲਾ ਜਹਾਜ਼ ਨਾ ਜਿਹੜਾ, ਉਹਦਾ ਪਾਇਲਟ ਬਣਾ। ਅੱਗੇ ਇਸਮਾਈਲ ਬੋਤਾ ਸੀ, ਉਹ ਨਾਲ ਹੀ ਬੋਲ ਪਿਆ, ਕਹਿੰਦਾ ਭਰਾਵਾ ਤੂੰ ਪਾਇਲਟ ਬਣੇਗਾ ਉੱਤੇ ਮੈਨੂੰ ਨਾਲ ਕਨੈਕਟਰ ਰੱਖ ਲਈ। ਸਾਰੇ ਬਹੁਤ ਹੱਸੇ। ਇੱਕ ਹੋਰ ਮੇਰਾ ਕਲਾਸ ਫੈਲੋ ਹੈ ਸੁਹੇਲ, ਰਾਣਾ ਸੁਹੇਲ, ਮੇਰੇ ਪਿੰਡ ਦਾ ਮੇਰਾ ਬੜਾ ਅੱਛਾ ਦੋਸਤ। ਤਾਂ ਮਜ਼ੇ ਦੀ ਗੱਲ ਹੈ ਕਿ ਉਹ ਮੇਰੇ ਨਾਲ ਅੱਜ ਤੱਕ ਕਦੀ ਕੋਈ ਫਰਾਡ ਝੂਠ ਨਹੀਂ ਬੋਲਿਆ। ਲੋਕ ਆਉਂਦੇ ਨੇ ਕਿ ਸ਼ਰਾਰਤੀ ਹੈ, ਲੇਕਿਨ ਉਹਨੇ ਕਦੀ ਮੇਰੇ ਨਾਲ ਸ਼ਰਾਰਤ ਨਹੀਂ ਕੀਤੀ। ਹਾਂ, ਇੱਕ ਮੈਨੂੰ ਉਹਦਾ ਕੰਮ ਬੜਾ ਯਾਦ ਹੈ। ਮੈਨੂੰ ਯਾਦ ਹੈ ਮੈਂ ਸਾਈਕਲ ਤੇ ਜਾਈਦਾ ਸੀ ਤੇ ਉਦੋਂ ਟੱਲੀਆਂ ਹਨ, ਚਟਾਨ ਦੀ ਟੱਲੀ 20 ਰੁਪਏ ਦੀ ਆਉਂਦੀ ਸੀ। ਉਦੋਂ 20 ਰੁਪਏ ਬੜੀ ਵੱਡੀ ਅਮਾਊਂਟ ਸੀ, ਛੋਟੀ ਅਮਾਊਂਟ ਨਹੀਂ ਸੀ ਆ। ਯਾਨੀ ਕਿ ਉਦੋਂ ਕੋਕ ਦੀ ਬੋਤਲ ਜਿਹੜੀ ਹੈ ਨਾ ਉਹ 2-2.5 ਰੁਪਏ ਦੀ ਆਉਂਦੀ ਸੀ, ਠੀਕ ਹੈ ਨਾ। ਜਿਹੜੀ ਹੁਣ 35-40 ਰੁਪਏ ਦੀ ਹੋਈ ਹੈ, 30 ਰੁਪਏ ਦੀ ਹੋਈ ਹੈ, ਉਹ 2.5 ਰੁਪਏ ਦੀ ਆਉਂਦੀ ਸੀ। ਤੁਸੀਂ ਖੁਦ ਆਈਡੀਆ ਲਾ ਲਓਗੇ ਕਿ ਮਹਿੰਗਾਈ ਹਿਸਾਬ ਨਾਲ ਉਹ 20 ਰੁਪਏ ਦੀ ਟੱਲੀ ਸੀ ਤੇ ਸਾਡੇ ਵਾਸਤੇ ਬੜੀ ਮਹਿੰਗੀ ਸੀ, ਸਟੂਡੈਂਟ ਸਾਂ। ਚਟਾਨ ਦੀ ਟੱਲੀ ਮੈਂ ਲਿਆ ਕੇ ਲਵਾਈ, ਉਹ ਕੋਲਾ ਦਾ ਨੇਕ ਬੰਦਾ ਨਾ ਲਾ ਕੇ ਲੈ ਗਿਆ। ਕੀ ਹੈ, ਛੁੱਟੀ ਹੋਈ, ਮੈਂ ਬਾਹਰ ਨਿਕਲਿਆ ਤੇ ਰਾਣਾ ਆਂਦਾ ਬਸ ਕੀ ਹੋਇਆ, ਮੈਂ ਟੱਲੀ ਲਾ ਕੇ ਲੈ ਗਿਆ। ਆਂਦਾ ਕੋਈ ਗੱਲ ਨਹੀਂ। ਅਗਲੇ ਦਿਨ ਰਾਣਾ ਸਾਹਿਬ ਨੇ ਕੀ ਕੀਤਾ ਕਿ ਸਾਰੀਆਂ ਟੱਲੀਆਂ ਲਾ ਲਿਆਂਦੀਆਂ ਸਾਈਕਲਾਂ ਦੀਆਂ, ਸ਼ਾਪਰ ਭਰਿਆ ਵੱਡਾ ਲਿਆ ਕੇ ਮੇਰੇ ਕੋਲ। ਆਂਦਾ ਲੈ ਰੋਜ਼ ਨਵੀਂ ਲਾ ਕੇ ਆਈ, ਜੇ ਕਿ ਸਾਡੀ ਟੱਲੀ ਲਈ ਤੇ ਰਹਿਣਾ ਹਾਂ ਨਹੀਂ ਦੇਣੀ। ਉਹ ਮੈਂ ਕਿਹਾ ਰਾਣਿਆ ਖੁਦਾ ਦਾ ਵਾਸਤੇ ਮੈਨੂੰ ਮਾਫੀ ਦੇ ਦੇ, ਉਹ ਮੈਂ ਇੰਨੇ ਜੋਗਾ ਨਹੀਂ ਹੈ, ਇਹ ਵਾਪਸ ਕਰਕੇ ਆ। ਖੈਰ ਉਹਨੇ ਟੱਲੀਆਂ ਚੁੱਕੀਆਂ ਸਾਰੀਆਂ ਤੇ ਪੀਟੀ ਸਾਹਿਬ ਕੋਲ ਲੈ ਗਿਆ। ਦਲੇਰ ਬੜਾ ਸੀ, ਜਿਗਰਾ ਉਹਦੇ ਚ ਇੰਨਾ, ਤੁਹਾਨੂੰ ਮੈਂ ਕੀ ਦੱਸਾਂ, ਖੌਫ ਜਾਂ ਕੋਈ ਟੈਨਸ਼ਨ ਜਾਂ ਡਰ ਕੋਈ ਨਹੀਂ ਸੀ ਉਹਦੇ ਚ, ਉਹਦੇ ਕੋਲੋਂ ਵੀ ਨਹੀਂ ਲੰਘਿਆ। ਤੇ ਸਾਰਾ ਛਾਪਰ ਜਾ ਕੇ ਪੀਟੀ ਸਾਹਿਬ ਨੂੰ ਦੇ ਆਇਆ, ਕਹਿੰਦਾ ਸਾਡੀ ਟੱਲੀ ਲੱਥੀ,
ਅਗਰ ਕੱਲ ਸਾਡੀ ਟੱਲੀ ਨਾ ਮਿਲੀ, ਜਿੱਥੋਂ ਮਰਜ਼ੀ ਲੱਭ ਕੇ ਦਿਓ, ਪਤਾ ਕਰੋ ਕਿਸ ਮੁੰਡੇ ਨੇ ਲਾਈ, ਸਾਨੂੰ ਲੱਭ ਕੇ ਦਿਓ। ਨਾ ਲੱਭੀ ਮੈਂ ਫਿਰ ਲਾ ਲੈਣੀਆਂ ਸਾਰੀਆਂ। ਖੈਰ ਮੈਂ ਬੜਾ ਪਰੇਸ਼ਾਨ। ਫਿਰ ਪੀਟੀ ਸਾਹਿਬ ਨੂੰ ਕੁਛ ਨਹੀਂ ਕਿਹਾ। ਅਗਲੇ ਦਿਨ ਵਾਕਈ ਜਨਾਬ ਤਫਰੀ ਟਾਈਮ ਦਾ ਟਾਈਮ ਹੋਇਆ ਤੇ ਸਹੇਲ ਸਾਹਿਬ ਜਨਾਬ ਟੱਲੀ ਚੁੱਕੀ ਲਿਆਉਣ ਤੇ ਅੰਦਾਰੋ ਜੀ ਕਸਾਰੋ ਜਾ ਕੇ ਲੱਭ ਗਈ ਹੈ। ਮੈਂ ਜੀਓ ਰਾਣੇ। ਹੋਰ ਵੀ ਉਹਦੇ ਬੜੇ ਕਾਰਨਾਮੇ ਨੇ ਬਹੁਤ। ਉਹਦੀ ਮੈਨੂੰ ਇੱਕ ਗੱਲ ਅੱਜ ਵੀ ਬੜੀ ਯਾਦ ਹੈ, ਸ਼ਾਇਦ ਤੁਹਾਨੂੰ ਮੈਂ ਪਹਿਲੇ ਵੀ ਸੁਣਾਈ ਹੋਵੇ। ਕਿਤੇ ਵੀ ਖਤਮ ਤੇ ਜਾਣਾ ਨਾ, ਤਾਂ ਮੈਨੂੰ ਪਤਾ ਕਹਿੰਦਾ ਹੁੰਦਾ ਸੀ ਭਾ ਬਾਸ। ਉਹ ਮੈਨੂੰ ਭਾ ਆਉਂਦਾ ਹੁੰਦਾ ਸੀ, ਯਾਨੀ ਕਿ ਵੱਡਾ ਭਾਈ ਸਮਝਦਾ ਸੀ। ਕਹਿੰਦਾ ਭਾ ਬਾਸ ਮੈਨੂੰ ਇੱਕ ਗੱਲ ਦੱਸ, ਆ ਫਲਾਣਾ ਮਰ ਗਿਆ, ਅੱਲਾ ਨੂੰ ਜੰਨਤ ਜਗ੍ਹਾ ਦੇ। ਅੱਜ ਨੇ ਇੰਨੀਆਂ ਦੇਗਾਂ ਪਕਾਈਆਂ ਨੇ, ਇੰਨਾ ਫਰੂਟ ਲਿਆਂਦਾ, ਅਗਰ ਤੇ ਇਹ ਬੰਦਾ ਜਿਉਂਦਾ ਸੀ, ਇਹ ਸਾਰਾ ਕੁਝ ਇਹਨੂੰ ਮਿਯਸਰ ਸੀ, ਫਿਰ ਤੇ ਠੀਕ ਹੈ। ਤੇ ਜੇ ਉਹਨੂੰ ਜਿਉਂਦਿਆਂ ਪਾਣੀ ਦਾ ਘੁੱਟ ਵੀ ਨਹੀਂ ਪਿਆਇਆ ਤੇ ਖਤਮ ਦੇ ਇੱਥੇ ਬੱਕਰੇ ਪਕਾਉਣ, ਕੱਟੇ ਪਕਾਉਣ, ਕੁੱਕੜ ਪਕਾਉਣ, ਦਾਲਾਂ ਪਕਾਉਣ, ਗੋਸ਼ਤ ਵੰਡਣ, ਸਬਜ਼ੀ ਵੰਡਣ, ਚੌਲ ਵੰਡਣ। ਉਹਨੇ ਕਿਹਾ ਤੇ ਫਿਰ ਮੁਨਾਫਕਤ ਹੋਈ ਨਾ, ਇਹ ਇਨਸਾਨੀਅਤ ਨਾ ਹੋਈ। ਇਸ ਲਈ ਮੈਨੂੰ ਇੱਕ ਵਾਰੀ ਯਾਦ ਹੈ ਕਿ ਉਹਦੇ ਕੋਈ ਅਜ਼ੀਜ਼ ਸਨ ਕਰੀਬੀ, ਉਹਨੇ ਕੋਈ ਸ਼ਰਾਰਤ ਕੀਤੀ ਜਾਂ ਕੋਈ ਮਾਮਲਾ ਹੋਣਾ, ਮੈਨੂੰ ਨਹੀਂ ਪਤਾ। ਉਹਨਾਂ ਨੂੰ ਜੁੱਤੀਆਂ ਨਾਲ ਕੁੱਟ ਰਹੇ ਨੇ। ਮੈਂ ਗਿਆ, ਮੈਂ ਛੁਡਾਇਆ। ਮੈਂ ਯਾਰ ਬਸ ਕਰੋ ਹੁਣ, ਕਿੰਨਾ ਕੁ ਮਾਰਨਾ ਜੀ ਇਹਨੂੰ। ਅੱਛਾ ਉਹਨੇ ਛੱਡ ਦਿੱਤਾ, ਉਹਨੂੰ ਗਾਲਾਂ ਗੂਲਾਂ ਕੱਢੀਆਂ। ਤੇ ਜਦੋਂ ਉਹਨੇ ਛੱਡ ਦਿੱਤਾ ਤਾਂ ਉੱਠਿਆ ਤੇ ਉਹਨੇ ਸੋਟੀ ਫੜ ਲਈ, ਚੰਗੀ ਮਜ਼ਬੂਤ ਸੋਟੀ। ਤੇ ਮੈਂ ਭੱਜ ਕੇ ਨਾ ਸੋਟੀ ਫੜੀ। ਮੈਂ ਰਾਣੇ ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਆਪਣੇ ਕਰੀਬੀ ਅਜ਼ੀਜ਼ ਨੇ, ਤੇਰੇ ਵੱਡੇ ਨੇ, ਤੂੰ ਮਾਰੇਗਾ ਇਹਨੂੰ ਸੋਟੀ ਨਾਲ? ਕਹਿੰਦਾ ਨਹੀਂ 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 ਬਾਬਾ ਮੈਨੂੰ ਛੱਡ ਦੇ, ਮੈਂ ਇਹਨਾਂ ਨੂੰ ਮਾਰਨਾ ਨਹੀਂ। ਇਹਨਾਂ ਨੇ ਮੈਨੂੰ ਕੁੱਟਿਆ ਜੁੱਤੀਆਂ ਨਾਲ, ਇਹ ਮੇਰੇ ਵੱਡੇ ਨੇ, ਮੈਂ ਖਾ ਲਈ। ਹੁਣ ਮੈਂ ਇਹਨਾਂ ਨੂੰ ਸੋਟੀ ਦੇਣ ਲੱਗਾ, ਚਲੋ ਹੁਣ ਮੈਨੂੰ ਸੋਟੀ ਨਾਲ ਕੁੱਟੋ। ਪਰ ਇੱਕ ਗੱਲ ਯਾਦ ਰੱਖਿਆ ਜੀ, ਮੈਂ ਜਿਹੜੀ ਗੱਲ ਕਰ ਦਿੱਤੀ ਹੈ ਮੇਰੀ ਗੱਲ ਉੱਥੇ ਹੀ ਹੈ। ਇਹ ਤੇ ਉਹ ਜਨਾਬ ਹੁਣ ਤੇ ਬਾਹਰ ਹੁੰਦਾ, ਮਿਹਨਤ ਮਜ਼ਦੂਰੀ ਕਰ ਰਿਹਾ, ਤੇ ਅੱਜ ਵੀ ਆਪਣੀ ਮਰਜ਼ੀ ਦਾ ਮਾਲਕ ਹੈ। ਉਹ ਪਹਿਲਾਂ ਵੀ ਆਪਣੀ ਮਰਜ਼ੀ ਦਾ ਮਾਲਕ ਸੀ, ਅੱਜ ਵੀ ਅਲਹਮਦੁਲਿਲਾ ਆਪਣੀ ਮਰਜ਼ੀ ਦਾ ਮਾਲਕ ਹੈ। ਦਿਲ ਕਰੇ ਮੇਰੀ ਵੀਡੀਓ ਸੁਣ ਕੇ ਤੇ ਮੈਨੂੰ ਨਾਲ ਲੜਨਾ ਸ਼ੁਰੂ ਕਰ ਦੇਵੇ। ਇਸ ਲਈ ਹਾਈ ਸਕੂਲ ਦੇ ਵਿੱਚ ਹੋਰ ਬੜੀਆਂ ਖੂਬਸੂਰਤ ਯਾਦਾਂ ਨੇ, ਬੜੇ ਸਾਡੇ ਮਾਮਲਾਤ ਨੇ। ਸਾਡੇ ਐਸੇ ਦੋਸਤ ਵੀ ਹਨ ਜਿਨ੍ਹਾਂ ਅੱਲਾ ਦੇ ਨੇਕ ਬੰਦਿਆਂ ਕਲਾਸਰੂਮ 'ਚ ਸੇਵੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ਰਾਰਤਾਂ ਬੜੀਆਂ ਕਰੀਦੀਆਂ ਹਨ, ਕ੍ਰਿਕਟ ਖੇਲਣੀ, ਠੀਕ ਹੈ, ਹੋਰ ਦੋਸਤਾਂ ਨਾਲ ਆਊਟਿੰਗ 'ਤੇ ਜਾਣਾ, ਸੈਰੋ ਤਫਰੀ ਕਰਨੀ। ਇੱਕ ਹੋਰ ਸਕੂਲ ਦੀ ਐਸੀ ਯਾਦ ਹੈ ਜਿਹੜੀ ਮੈਨੂੰ ਅੱਜ ਵੀ ਨਹੀਂ ਭੁੱਲਦੀ। ਇਹਦੇ ਵਿੱਚ ਮੈਨੂੰ ਕੋਲ ਅਲਫਾਜ਼ ਨਹੀਂ ਆਇਆ, ਮੈਂ ਉਹ ਗੱਲ ਤੁਹਾਨੂੰ ਕਿਵੇਂ ਸੁਣਾਵਾਂ। ਚਲੋ ਮੈਂ ਕੋਸ਼ਿਸ਼ ਕਰਨਾ ਤੁਹਾਨੂੰ ਸੁਣਾਉਣ ਦੀ। ਮੈਂ 6ਵੀਂ 'ਚ ਦਾਖਲ ਹੋਇਆ, ਪੜ੍ਹ ਰਿਹਾ ਹਾਂ, ਤੇ ਅੱਲਾ ਜਨਸੀਬ ਕਰੇ ਮੇਰੀ ਵਾਲਦਾ ਮੁਹਤਰਮਾ, ਮੈਂ ਉਹਨਾਂ ਨਾਲ ਬਹੁਤ ਜ਼ਿਆਦਾ ਅਟੈਚ ਹਾਂ। ਯਾਨੀ ਕਿ ਬਹੁਤ ਜ਼ਿਆਦਾ, ਯਾਨੀ ਕਿ ਜਿਵੇਂ ਇੱਕ ਬੱਚਾ ਹੁੰਦਾ ਨਾ, ਸਾਰੇ ਭੈਣ ਭਾਈਆਂ ਨਾਲ, ਮਾਂ ਬਾਪ ਨਾਲ ਅਟੈਚ ਹੁੰਦਾ, ਮੈਂ ਜ਼ਿਆਦਾ ਆਪਣੀ ਮਾਂ ਦੇ ਕਰੀਬ ਸਾਂ, ਜ਼ਿਆਦਾ ਬੜੇ ਕਰੀਬ ਸਾਂ ਉਹਨਾਂ ਦੇ, ਬਾਕੀਆਂ ਦੇ ਬਹੁਤ ਘੱਟ, ਤੇ ਬਹੁਤ ਜ਼ਿਆਦਾ ਘੱਟ, ਯਾਨੀ ਕਿ ਬਾਕੀਆਂ ਦੇ। 6ਵੀਂ 'ਚ ਪੜ੍ਹਦਾ ਹਾਂ ਤੇ ਅਚਾਨਕ ਮੇਰੀ ਵਾਲਦਾ ਮੁਹਤਰਮਾ ਫੌਤ ਹੋ ਗਏ। ਮੈਨੂੰ ਬੜਾ ਝਟਕਾ ਲੱਗਾ ਨਾ, ਬਹੁਤ ਜ਼ਿਆਦਾ ਝਟਕਾ ਲੱਗਾ। ਮੈਂ ਬੜਾ ਫੀਲ ਕੀਤਾ, ਬਹੁਤ ਜ਼ਿਆਦਾ, ਕਿਉਂਕਿ ਤਾਈਆਂ, ਚਾਚੀਆਂ, ਮਾਮੀਆਂ, ਭਾਬੀਆਂ, ਜੋ ਮਰਜ਼ੀ ਹੋਵੇ, ਮਾਵਾਂ ਮਾਵਾਂ ਹੁੰਦੀਆਂ ਨੇ, ਮਾਂ ਤੋਂ ਬਗੈਰ ਕੁਛ ਨਹੀਂ ਹੁੰਦਾ। ਬਲਕਿ ਮੈਂ ਤਾਂ ਅਕਸਰ ਲੋਕਾਂ ਨੂੰ ਕਹਿੰਦਾ ਕਿ ਜਿਹੜੇ ਤੁਹਾਡੇ ਛੋਟੇ ਬੱਚੇ ਨੇ ਨਾ, ਵੱਡੇ ਭੈਣ ਭਾਈ ਜਿਹੜੇ ਨੇ, ਉਹਨਾਂ ਤੁਹਾਡੇ ਸਭ ਤੋਂ ਛੋਟੇ ਬੱਚੇ ਨੇ, ਤੁਸੀਂ ਉਹਨਾਂ ਵਾਸਤੇ ਕੁਛ ਲਾਜ਼ਮੀ ਕਰੋ, ਯਾਨੀ ਕਿ ਉਹਨਾਂ ਦੀ ਕੋਈ ਸੇਫਟੀ ਵਾਸਤੇ ਲਾਜ਼ਮੀ ਕਰੋ, ਉਹਨਾਂ ਦਾ ਖੁਸੂਸੀ ਧਿਆਨ ਰੱਖੋ। ਕਿਉਂਕਿ ਜਦੋਂ ਮਾਂ-ਬਾਪ 'ਚ ਫੌਤ ਹੁੰਦੇ ਨੇ, ਮਾਂ ਜਾਂ ਬਾਪ ਕੋਈ ਫੌਤ ਹੁੰਦਾ, ਸਭ ਤੋਂ ਜ਼ਿਆਦਾ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ, ਉਹ ਰਗੜੇ ਜਾਂਦੇ ਨੇ, ਉਹ ਰੁੱਲ ਜਾਂਦੇ ਨੇ, 99% ਰੁੱਲ ਜਾਂਦੇ ਨੇ, ਜੋ ਮੈਂ ਦੇਖਿਆ। ਖੈਰ ਵਾਲਦਾ ਫੌਤ ਹੋ ਗਈ, ਮੈਂ ਬੜਾ ਉਦਾਸ, ਪਰੇਸ਼ਾਨ, ਗੁੰਮਸੁੰਮ। ਤੇ ਇੱਕ ਦਿਨ ਨਾ ਮਕਸੂਦ ਸਾਹਿਬ ਕਹਿੰਦੇ ਨੇ, ਯਾਰ ਟੂਰ ਖੜਨਾ ਹੈ ਲਾਹੌਰ, ਤੇ ਇੰਨੇ ਪੈਸੇ। ਖੈਰ ਪੈਸੇ ਜਮ੍ਹਾਂ ਕਰਾਤੇ। ਮੈਂ ਲਾਹੌਰ ਗਿਆ, ਉਦਾਸ ਸਾਂ, ਪਰੇਸ਼ਾਨ ਸਾਂ। ਲੇਕਿਨ ਜੈਸੇ ਹੀ ਮੈਂ ਮਿਊਜ਼ੀਅਮ ਗਿਆ ਨਾ ਲਾਹੌਰ, ਤੇ ਲਾਹੌਰ ਨੂੰ ਮੈਂ ਵੇਖਣਾ ਸ਼ੁਰੂ ਕੀਤਾ, ਮੈਨੂੰ ਇੰਝ ਲੱਗਾ ਕਿ ਜਿਵੇਂ ਲਾਹੌਰ ਨੇ ਮੇਰੇ ਵਾਸਤੇ ਬਾਹਾਂ ਖੋਲ ਦਿੱਤੀਆਂ। ਯਾਨੀ ਕਿ ਜਿਵੇਂ ਕਿ ਮੁਹੱਬਤ ਨਾਲ, ਪਿਆਰ ਨਾਲ ਬਾਹਾਂ ਨਹੀਂ ਖੋਲਦਾ ਬੰਦਾ, ਇੰਝ ਜਿਵੇਂ ਉਹਨੇ ਬਾਹਾਂ ਖੋਲ ਦਿੱਤੀਆਂ ਨੇ ਮੇਰੇ ਵਾਸਤੇ। ਮੈਂ ਲਾਹੌਰ ਨੂੰ ਵੇਖਿਆ, ਮੈਨੂੰ ਲਾਹੌਰ ਨਾਲ ਪਿਆਰ ਹੋ ਗਿਆ। ਇੱਕ ਤਾਂ ਉਦਾਸ ਸਾਂ, ਪਰੇਸ਼ਾਨ ਸਾਂ, ਮਾਂ ਦੀ ਕਮੀ ਬੜੀ ਸ਼ਿੱਦਤ ਨਾਲ ਮੈਂ ਮਹਿਸੂਸ ਕਰਦਾ ਸਾਂ। ਫਿਰ ਜਦੋਂ ਮੈਂ ਲਾਹੌਰ ਗਿਆ, ਮੈਂ ਲਾਹੌਰ ਨੂੰ ਵੇਖਿਆ, ਪਰਖਿਆ, ਬੜਾ ਮਜ਼ਾ ਆਇਆ। ਐਸੀ ਲਾਹੌਰ ਨਾਲ ਮੁਹੱਬਤ ਹੋਈ, ਮੈਂ ਅੱਜ ਵੀ ਲਾਹੌਰ ਜਾਵਾਂ, ਮੈਨੂੰ ਇੰਝ ਲੱਗਦਾ ਹੈ ਮੈਂ ਪਹਿਲੀ ਵਾਰੀ ਆਇਆ। ਯਾਨੀ ਕਿ ਲਾਹੌਰ ਵਾਕਈ ਲਾਹੌਰ ਹੈ, ਕੋਈ ਸ਼ੱਕ ਨਹੀਂ, ਮੈਨੂੰ ਬਹੁਤ ਪਸੰਦ ਹੈ ਸ਼ਹਿਰ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਬਹੁਤ ਕੁਛ। ਹਾਂ, ਇੱਕ ਮਾਮਲਾ ਇਸ ਤਰ੍ਹਾਂ ਦਾ ਹੋਇਆ, ਸਾਡਾ ਕਲਾਸ ਫੈਲੋ ਸੀ ਸਲੀਮ, ਮੁੱਖ ਸੰਧਵਾ ਦਾ।
ਉਹਦੀ ਇੱਕ ਲੱਤ ਸੀ ਲੱਕੜੀ ਦੀ। ਸਾਨੂੰ ਕਹਿੰਦਾ ਮੈਂ ਇਸਲਾਮਾਬਾਦੋਂ ਲੱਤ ਲਵਾਉਣ ਜਾਣੀ ਹੈ, ਜਦੋਂ ਮੈਂ ਲੱਤ ਲਵਾ ਕੇ ਆਣੀ ਹੈ ਤੁਸੀਂ ਸਾਰਿਆਂ ਨੇ ਪਤਾ ਕੀ ਕਰਨਾ, ਤੁਸੀਂ ਸਾਰਿਆਂ ਨੇ ਪਾਰਟੀ ਕਰਨੀ ਹੈ ਮੇਰੀ, ਮੈਨੂੰ ਵੈਲਕਮ ਕਹਿਣਾ ਹੈ। ਅਸੀਂ ਕਿਹਾ ਠੀਕ ਹੈ। ਅਸੀਂ ਕੋਈ ਕਲਾਸ ਵਾਲਾ ਦੋਸਤਾਂ ਰਲ ਕੇ ਪੈਸੇ ਜਮ੍ਹਾਂ ਕੀਤੇ। ਉਹਨੇ ਉਦੋਂ ਨਾ ਜੁਮੇਰਾਤ ਦੀ ਅੱਧੀ ਛੁੱਟੀ ਹੁੰਦੀ ਸੀ, ਜੁਮਾ ਪੂਰੀ ਛੁੱਟੀ ਹੁੰਦੀ ਸੀ ਤੇ ਹਫਤਾ ਸਕੂਲ ਲੱਗਦਾ ਸੀ। ਅਸੀਂ ਹਫਤਿਆਂ ਦਿਨ ਆਏ ਹਾਂ, ਬੜੇ ਖੁਸ਼, ਸਲੀਮ ਆ ਰਿਹਾ। ਅਸੀਂ ਬਲਕਿ ਟਾਈਮੋ ਟਾਈਮ ਸਕੂਲ ਪਹੁੰਚ ਗਏ, ਕੋਈ ਬੰਦਾ ਨਾ, ਹੱਤਾ ਕਿ ਉਹਦੇ ਇਲਾਕੇ ਦਾ ਕੋਈ ਬੰਦਾ ਨਾ ਆਇਆ, ਉਸ ਪੂਰੇ ਰੋਡ ਤੇ ਕੋਈ ਮੁੰਡਾ ਨਾ ਆਇਆ। ਠੀਕ ਹੈ, ਉਹ ਬੜਾ ਪਪੂਲਰ ਸੀ ਸਕੂਲ ਦੇ ਵਿੱਚ ਨਾ, ਬੜਾ ਫੇਮਸ ਸੀ। ਥੋੜਾ ਉਹਦਾ ਕਿਉਂਕਿ ਲੱਤ ਨਹੀਂ ਸੀ ਆ ਵੀ, ਹਰ ਬੰਦਾ ਉਹਦੇ ਨਾਲ ਪਿਆਰ ਕਰਦਾ ਸੀ। ਜਦੋਂ ਦੂਜਾ ਤੀਜਾ ਪੀਰੀਅਡ ਲੱਗਾ ਨਾ, ਫਿਰ ਇੱਕ ਲੜਕਾ ਆਇਆ, ਉਹਨੇ ਆ ਕੇ ਦੱਸਿਆ ਜੀ ਕਿ ਸਲੀਮ ਸਾਹਿਬ ਫੌਤ ਹੋ ਗਏ ਨੇ। ਸਾਨੂੰ ਬੜਾ ਸ਼ੌਕ ਲੱਗਾ, ਸਾਰੇ ਰੌਣਕ ਲਾਉਣ ਲੱਗ ਪਏ, ਸਾਰੇ ਯਾਨੀ ਕਿ ਇੰਝ ਦੀ ਸੂਰਤ ਹਾਲ ਹੋ ਗਈ। ਖੈਰ ਉਹ ਅਸੀਂ ਸਾਨੂੰ ਜਿਹੜੇ ਸਾਡੇ ਇੰਚਾਰਜ ਸਨ ਸ਼ਰੀਫ ਸਾਹਿਬ, ਉਹਨਾਂ ਕਹਿੰਦੇ ਜਿਹੜਾ ਬੱਚਾ ਉਹਦੇ ਜਨਾਜ਼ੇ ਤੇ ਜਾਣਾ ਚਾਹੁੰਦਾ ਮੇਰੇ ਵੱਲੋਂ ਇਜਾਜ਼ਤ ਹੈ। ਅਸੀਂ ਮੋਸਟ ਤਕਰੀਬਨ ਸਾਰੇ ਚਲੇ ਗਏ, ਪੂਰੀ ਕਲਾਸ ਹੀ ਖਾਲੀ ਹੋ ਗਈ। ਗਏ ਆ, ਜਨਾਜ਼ਾ ਪੜ੍ਹਿਆ, ਦੁਆ ਮੰਗੀ, ਚਲੋ ਬੱਚੇ ਸਾਂ ਜੋ ਆ ਗਿਆ ਉਹ ਵੀ ਸਾਨੂੰ ਨਹੀਂ ਭੁੱਲਿਆ ਨਾ। ਇਸ ਤਰ੍ਹਾਂ ਹੋਰ ਬੜੇ ਵਾਕਿਆਤ, ਹੋਰ ਬੜੇ ਮਾਮਲੇ, ਅਸਾਤਜ਼ਾ ਦੀ ਕੋਈ ਗਮੀ ਖੁਸ਼ੀ ਹੋਣੀ, ਸ਼ਾਮਲ ਹੋਣਾ ਅਸਾਤਜ਼ਾ ਦੇ। ਹੁਣ ਤੇ ਲੋਕ ਬਿਜ਼ਨਸ ਟਾਈਪ ਬਣਾ ਲਿਆ ਨਾ ਇਹਨੂੰ, ਕੀ ਨੂੰ ਕਹਿੰਦੇ ਨੇ, ਤਲੀਮ ਨੂੰ। ਉਦੋਂ ਅਸਾਤਜ਼ਾ ਦਾ ਬੜਾ ਰੂਪਦਾਬ ਹੁੰਦਾ ਸੀ, ਹੁਣ ਵੀ ਹੈ, ਹੋਣਾ ਚਾਹੀਦਾ। ਅਸੀਂ ਅਸਾਤਜ਼ਾ ਦੇ ਕੰਮ ਵੀ ਰਾਤੀ ਨੂੰ ਜਿਹਦੇ ਕਰਦੇ ਹੁੰਦੇ ਸਾਂ, ਸਾਰਾ ਕੁਛ ਇਹ ਵੋਰਾ ਪਰਾਂ। ਮੈਨੂੰ ਜੇ ਵੀ ਯਾਦ ਹੈ, ਸਾਡਾ ਕਲਾਸ ਫੈਲੋ ਸੀ, ਸ਼ਾਇਦ ਉਹਦੇ ਕੋਈ ਫੈਮਿਲੀ ਮਸਾਇਲ ਸਨ, ਤੇ ਉਹ 10ਵੀਂ 'ਚ ਉਹਦੀ ਸ਼ਾਦੀ ਹੋ ਗਈ। ਉਹ ਜਨਾਬ ਉਹ ਕਿੰਨੀ ਦੇਰ ਉਹਨੇ ਛੁੱਟੀਆਂ ਕੀਤੀਆਂ, ਜਦੋਂ ਛੁੱਟੀ ਕਰਕੇ ਵਾਪਸ ਆਇਆ, ਹਟਣਾ ਹੀ ਬੜੀ ਗੱਲ ਹੈ। ਸਾਡੇ 'ਚ ਇੱਕ ਦੁਲਹਾ ਵੀ ਹੈ, ਦੁਲਹਾ ਸਾਹਿਬ ਆਓ, ਦੁਲਹਾ ਸਾਹਿਬ ਆਓ, ਦੁਲਹਾ ਸਾਹਿਬ ਇੱਧਰ ਆਓ, ਦੁਲਹਾ ਸਾਹਿਬ ਇੱਧਰ ਜਾਓ। ਤੇ ਮੈਨੂੰ ਤਾਂ ਬਹੁਤ ਕੁਛ ਯਾਦ ਆ ਰਿਹਾ ਜੀ। ਉਹ ਉਸਤਾਦ ਯਾਦ ਆ ਰਹੇ ਨੇ, ਫਿਰ ਉਹ ਦੋਸਤਾਂ ਦੀ ਸ਼ਰਾਰਤਾਂ ਯਾਦ ਆ ਰਹੀਆਂ ਨੇ, ਬਹੁਤ ਸਾਰੀਆਂ ਮੁਹੱਬਤਾਂ, ਪਿਆਰ ਯਾਦ ਆ ਰਿਹਾ ਹੈ। ਠੀਕ ਹੈ, ਉਹ ਨੀਲੀਆਂ ਵਰਦੀਆਂ ਪਾ ਕੇ ਜਾਣਾ। ਬਹਰਹਾਲ ਮੈਂ MA ਤੱਕ ਤਾਲੀਮ ਹਾਸਲ ਕੀਤੀ ਹੈ। ਮੈਨੂੰ ਸਭ ਤੋਂ ਮਜ਼ੇਦਾਰ, ਸਭ ਤੋਂ ਪਿਆਰਾ ਜਿਹੜਾ ਲੱਗਾ ਨਾ ਮਾਹੌਲ, ਉਹ ਹਾਈ ਸਕੂਲ ਦਾ ਸੀ। ਬੜਾ ਹੀ ਜ਼ਬਰਦਸਤ, ਬੜਾ ਹੀ ਕਮਾਲ। ਫਿਰ ਅਸੀਂ ਬੜੀਆਂ ਸੈਰਾਂ ਕੀਤੀਆਂ, ਸਕੂਲ ਦਾ ਕੋਈ ਟੂਰ ਜਾਣਾ, ਕਿਸੇ ਵੀ ਕਲਾਸ ਦਾ ਜਾਣਾ, ਮੈਂ ਤੇ ਭੱਜ ਕੇ ਜਾ ਕੇ ਪੈਸੇ ਜਮ੍ਹਾਂ ਕਰਾਉਂਦਾ ਹੁੰਦਾ ਵੀ ਮੈਂ ਲਾਜ਼ਮੀ ਜਾਣਾ। ਬੜੀਆਂ ਸੈਰਾਂ ਕੀਤੀਆਂ ਅਸੀਂ। ਫਿਰ ਸਾਡੇ ਮੈਟ੍ਰਿਕ ਦੇ ਪੇਪਰ ਹੋਏ, ਫਿਰ ਅਸੀਂ ਐਸੇ ਅਲੱਗਾ ਹੋਏ ਆ। ਕੋਈ ਕਲਾਸ ਫੈਲੋ ਐਸੇ ਨੇ ਜਿਹੜੇ ਅੱਜ ਤੱਕ ਬਾਅਦ 'ਚ ਸਾਨੂੰ ਮਿਲੇ ਹੀ ਨਹੀਂ। ਉਸ ਤੋਂ ਬਾਅਦ ਉਹਦੀ ਸਭ ਤੋਂ ਵੱਡੀ ਮਿਸਾਲ ਹੈ ਨਵੀਦ ਅਨਵਰ ਸ਼ਾਹ। ਉਹ ਐਸਾ ਗਾਇਬ ਹੋਇਆ 10ਵੀਂ ਤੋਂ ਬਾਅਦ, ਐਸਾ ਗਾਇਬ ਹੋਇਆ। ਠੀਕ ਹੈ, ਫੋਨ 'ਤੇ ਕਦੀ ਸੋਸ਼ਲ ਮੀਡੀਆ 'ਤੇ ਰਾਬਤਾ ਹੋ ਜੇ ਨਹੀਂ ਤਾਂ ਜਨਾਬ ਬਸ ਇੰਨੀ ਗੱਲ। ਅਤੇ ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਮੇਰੀਆਂ ਮਾਠੀਆਂ ਵੀਡੀਓ ਨੂੰ ਵੇਖਦੇ ਹੋ, ਸਪੋਰਟ ਕਰਦੇ ਹੋ। ਤੁਹਾਡਾ ਬਹੁਤ ਸ਼ੁਕਰੀਆ। ਸ਼ਾਦ ਰਹੋ, ਆਬਾਦ ਰਹੋ। ਖੁਦਾ ਹਾਫਿਜ਼।